ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਸਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਗਸਤ ਦੀ 19 ਤਰੀਕ ਆ, ਦਿਨ ਵੀਰਵਾਰ ਆ, ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਗਲੋਬਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਕਾਲ 415-909-0503। ਵੁੱਡਲੈਂਡ ਕੈਲੀਫੋਰਨੀਆ 'ਚ ਟਰੱਕ ਪਾਰਕਿੰਗ ਅਵੇਲੇਬਲ ਆ I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ, 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ 'ਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਜ਼ ਰੈਂਟ ਦੇ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। 2306 ਵੈਸਟ ਡੈਨ ਰੌਨਕਿਊਲਰ ਡਰਾਈਵ ਫਰੈਜ਼ਨੋ, 5592663737। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਜਿਹੜੀ ਪ੍ਰੈਜ਼ੀਡੈਂਸੀ ਆ 7 ਮਹੀਨੇ ਹੋਏ ਆ, ਅਤੇ ਇਹ ਜਿਹੜਾ ਟਾਈਮ ਚੱਲ ਰਿਹਾ ਉਹਨਾਂ ਦਾ ਕਾਫੀ ਜਿਹੜਾ ਉਹਨਾਂ ਦੀ ਪ੍ਰੈਜ਼ੀਡੈਂਸੀ ਦਾ ਉਹ ਬਹੁਤ ਬਿਗੈਸਟ ਕ੍ਰਾਈਸਿਸ ਵਾਲਾ ਆਪਾਂ ਕਹਿ ਸਕਦੇ ਹਾਂ, ਖਾਸ ਕਰਕੇ ਅਫਗਾਨਿਸਤਾਨ ਨੂੰ ਲੈ ਕੇ। ਕਹਿੰਦੇ ਵੀ ਉਹਨਾਂ ਨੇ ਸੋਚਿਆ ਨਹੀਂ ਸੀ ਜਾਂ ਉਹਨਾਂ ਦੀ ਟੀਮ ਨੇ ਵੀ ਇੱਦਾਂ ਦੀ ਜਿਹੜੀ ਸਿਚੁਏਸ਼ਨ ਉੱਥੇ ਬਣ ਸਕਦੀ ਹੈਗੀ ਆ। ਪਹਿਲਾਂ ਜਦੋਂ ਉਹ ਕੈਂਪ ਡੇਵਿਡ ਛੁੱਟੀਆਂ 'ਤੇ ਗਏ ਸੀ, ਕਹਿੰਦੇ ਇਕੱਲਿਆਂ ਦੀ ਜਿਹੜੀ ਆ ਉਹਨਾਂ ਦੀ ਵੀਡੀਓ ਆਈ ਅਤੇ ਬਾਕੀ ਚੇਅਰਾਂ ਵਗੈਰਾ ਲਾਗੇ ਉਹਨਾਂ ਦੀਆਂ ਖਾਲੀ ਸੀਆਂ। ਅਤੇ 3 ਦਿਨ ਪਹਿਲਾਂ ਜਿਹੜੀ ਆ ਵਾਈਟ ਹਾਊਸ ਦੇ ਵਿੱਚ ਉਹਨਾਂ ਦੀ ਜਿਹੜੀ ਹੋਈ ਹੈਗੀ ਆ ਪ੍ਰੈਸ ਕਾਨਫਰੰਸ। ਪਰ ਕਹਿੰਦੇ ਵੀ ਈਵਨ ਜਿਹੜੇ ਮਿਲਟਰੀ ਦੇ ਆਫੀਸ਼ੀਅਲਸ ਆ ਉਹ ਵੀ ਕਾਫੀ ਔਖੇ ਆ, ਜਿਹੜੇ ਅਮਰੀਕਾ ਦੇ ਫਰੈਂਡ ਮੁਲਕ ਹੈਗੇ ਆ ਉਹ ਵੀ ਕਾਫੀ ਔਖੇ ਹੈਗੇ ਇਸ ਗੱਲ ਤੋਂ। ਅਫਗਾਨਿਸਤਾਨ ਦੇ ਬਾਰੇ ਲੇਟੈਸਟ ਅਪਡੇਟ ਦੇ ਵਿੱਚ ਦੱਸਦੇ ਜਾਈਏ ਤਾਂ ਉਹਨਾਂ ਨੇ ਜਿਹੜਾ ਇੱਕ ਆਈਸਿਸ ਦਾ ਇੱਕ ਉਹਨਾਂ ਦਾ ਜਿਹੜਾ ਲੀਡਰ ਦੱਸਿਆ ਜਾਂਦਾ ਸੀ, ਉਸ ਨੂੰ ਤਾਲੀਬਾਨੀਆਂ ਨੇ ਜਿਹੜਾ ਉਹ ਮਾਰ ਮੁਕਾਇਆ ਹੈਗਾ ਆ। ਉੱਧਰ ਵੱਖ-ਵੱਖ ਤੌਰ ਤੋਂ ਜਿਹੜੀਆਂ ਖਬਰਾਂ ਆ ਉਹ ਆ ਰਹੀਆਂ ਆ। ਕਾਂਗਰਸਮੈਨ ਜੇਸਨ ਕਰੋ ਜਿਹੜੇ ਉਹ ਕਹਿ ਰਹੇ ਆ, ਜਿਹੜੇ ਅਫਗਾਨਿਸਤਾਨ 'ਚ ਉਹਨਾਂ ਨੇ ਖੁਦ ਸਰਵ ਵੀ ਕੀਤਾ ਸੀ, ਅਤੇ ਉਹਨਾਂ ਨੇ ਉਹ ਆਖ ਰਹੇ ਆ ਵੀ ਜਿਹੜੇ ਅਫਗਾਨ ਐਲਾਈਜ਼ ਆ, ਜਿਹੜੇ ਦੋਸਤ ਆ, ਪਾਰਟਨਰਸ ਆ, ਉਹਨਾਂ ਨੂੰ ਜਲਦ ਤੋਂ ਜਲਦ ਉੱਥੋਂ ਕੱਢਣਾ ਚਾਹੀਦਾ ਆ। ਕਹਿੰਦੇ ਵੀ ਵੀਜ਼ੇ ਦੇ ਮੈਟਰ ਉਦੋਂ ਫਿਰ ਮੈਟਰ ਨਹੀਂ ਕਰਨੇ, ਵੀਜ਼ਾ ਇਸ਼ੂਜ਼, ਜੇ 2 ਦਿਨਾਂ ਦੇ ਵਿੱਚ ਉਹ ਸਾਰੇ ਮਰ ਗਏ ਤਾਂ। ਸੋ ਇਹ ਇੱਕ ਵੱਡੀ ਇਸ ਟਾਈਮ ਸਮੱਸਿਆ ਜਿਹੜੀ ਉਹ ਸਾਹਮਣੇ ਆ ਰਹੀ ਆ। ਸਭ ਨੂੰ ਯਾਦ ਹੋਣਾ ਜਿਹੜੀ ਪਰਸੋਂ ਚੌਥੇ ਵੀਡੀਓ ਬਹੁਤ ਜ਼ਿਆਦਾ ਘੁੰਮੀ ਸੀ, ਜਿਹੜਾ US ਦੇ ਜਿਹੜੇ ਇੱਕ ਹਵਾਈ ਜਹਾਜ਼ ਤੋਂ 2 ਲੋਕ ਡਿੱਗ ਕੇ ਜਿਹੜੇ ਉਹ ਮਰੇ ਸੀਗੇ, ਜਿਹੜੇ ਬਾਹਰੋਂ ਵੀ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸੀ। ਉਹਨਾਂ ਵਿੱਚ ਕਹਿੰਦੇ ਅਫਗਾਨਿਸਤਾਨ ਦੀ ਯੂਥ ਨੈਸ਼ਨਲ ਫੁੱਟਬਾਲ ਸੌਕਰ ਦਾ ਜਿਹੜਾ ਇੱਕ ਟੀਮ ਪਲੇਅਰ ਸੀਗਾ ਜਿਹੜਾ ਜ਼ਾਕੀ ਅਨਵਾਰੀ, ਉਸ ਦੀ ਕਹਿੰਦੇ ਆ ਉਹ ਮੌਤ ਹੋਈ ਹੈ। ਕਹਿੰਦੇ ਵੀ ਇਹ ਅੱਜ ਸਟੇਟਮੈਂਟ ਦੇ ਵਿੱਚ ਦੱਸਿਆ ਗਿਆ ਵੀ ਉਹ ਜਿਹੜਾ ਡਿੱਗ ਕੇ ਮਰਨ ਵਾਲਿਆਂ ਵਿੱਚੋਂ ਇੱਕ ਜਣਾ ਉਹ ਨੈਸ਼ਨਲ ਫੁੱਟਬਾਲ ਟੀਮ ਦਾ ਦੱਸਿਆ ਗਿਆ ਸੀਗਾ, ਜਿਹੜਾ C-17 ਏਅਰਕ੍ਰਾਫਟ ਦੇ ਉੱਤੇ ਜਿਹੜਾ ਉਹ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਸੋ ਆਲਰੇਡੀ ਏਅਰਫੋਰਸ ਨੇ ਉਸ ਪੂਰੇ ਇੰਸੀਡੈਂਟ ਦੀ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਸਟੇਟ ਡਿਪਾਰਟਮੈਂਟ ਨੇ ਇਹ ਜਾਣਕਾਰੀ ਦਿੱਤੀ ਆ ਵੀ US ਦੇ ਕੋਲ ਇਸ ਟਾਈਮ ਕੋਈ ਵੀ ਇੱਦਾਂ ਦੇ ਸਮੱਗਰੀ ਜਾਂ ਰੀਸੋਰਸਿਸ ਨਹੀਂ ਹੈਗੇ ਵੀ ਏਅਰਪੋਰਟ ਕੰਪਾਊਂਡ ਤੋਂ ਬਾਹਰ ਜਾ ਕੇ ਉਹ ਕਿਸੇ ਦੀ ਮਦਦ ਕਰ ਸਕਣ। ਸਟੇਟ ਡਿਪਾਰਟਮੈਂਟ ਨੇ ਵੀ ਦੱਸਿਆ ਵੀ ਅੱਜ 6000 ਲੋਕਾਂ ਨੂੰ ਕਾਬੁਲ ਏਅਰਪੋਰਟ ਦੇ ਉੱਤੇ ਪ੍ਰੋਸੈਸ ਜਿਹੜਾ ਉਹ ਕਰ ਦਿੱਤਾ ਗਿਆ ਆ,
ਤੇ ਜਲਦ ਹੀ ਜਹਾਜ਼ਾਂ ਦੇ ਵਿੱਚ ਭਰ ਕੇ ਉਹਨਾਂ ਦੀਆਂ ਉਡਾਨਾਂ ਜਿਹੜੀਆਂ ਉਹ ਆਉਣਗੀਆਂ ਤੇ ਉਹਨਾਂ ਨੂੰ ਵਾਪਸ ਇੱਥੇ ਜਿਹੜਾ ਆ ਉਹ ਲਿਆਂਦਾ ਜਾਵੇਗਾ ਮੁੜ ਵਸੇਵੇਂ ਦੇ ਲਈ। ਉੱਧਰ ਜਰਮਨੀ ਦੀ ਜਿਹੜੀ ਆ 9ਵੀਂ ਫਲਾਈਟ ਇਵੈਕੂਏਸ਼ਨ ਫਲਾਈਟ ਮਿਲਟਰੀ ਦੀ ਉਹ ਜਿਹੜੀ ਆ ਉੱਥੋਂ ਉਸਨੇ ਉਡਾਨ ਭਰੀ ਆ। 150 ਲੋਕ ਉਹਨਾਂ ਨੇ ਜਿਹੜੇ ਆ ਉਸ ਦੇ ਵਿੱਚ ਉਡਾਨ ਦੇ ਵਿੱਚ ਲੈ ਕੇ ਗਏ ਆ। US ਅੰਬੈਸੀ ਨੇ ਕਹਿੰਦੇ ਜਿੰਨੇ ਵੀ ਅਮਰੀਕਨਜ਼ ਹੈਗੇ ਆ ਉਹਨਾਂ ਸਾਰਿਆਂ ਨੂੰ ਇਹ ਦੱਸ ਦਿੱਤਾ ਇਵੈਕੂਏਸ਼ਨ ਫਲਾਈਟਸ ਜਿਹੜੀਆਂ ਅਫਗਾਨਿਸਤਾਨ ਤੋਂ ਉੱਥੇ ਦਾ ਜਿਹੜਾ ਅੰਤਰਰਾਸ਼ਟਰੀ ਹਾਮਿਦ ਕਰਜ਼ਾਈ ਏਅਰਪੋਰਟ ਹੈਗਾ ਆ ਵੀ ਉੱਥੋਂ ਜਿਹੜੀਆਂ ਉਹ ਚੱਲਣਗੀਆਂ। G7 ਵੀ ਹਰਕਤ ਦੇ ਵਿੱਚ ਆਈ ਆ। ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਵੱਲੋਂ ਹਰ ਇੱਕ ਤਰੀਕੇ ਦੀ ਕੋਸ਼ਿਸ਼ ਕਰਾਂਗੇ ਅਫਗਾਨਿਸਤਾਨ ਦੇ ਵਿੱਚ ਹੋ ਰਹੀਆਂ ਜਿਹੜੀ ਇਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਲੋਕਾਂ ਨੂੰ ਸੁਰੱਖਿਅਤ ਵੀ ਉਸ ਦੇ ਵਿੱਚ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ। ਜੀ ਬਿਲਕੁਲ। ਸੋ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ, ਲੋਕਾਂ ਦੇ ਕੋਲ ਪਾਸਪੋਰਟ ਹੈ ਨਹੀਂ ਤੇ ਉਹ ਕਿੱਦਾਂ ਰਿਕੋਗਨਾਈਜ਼ ਕਰਨਾ ਆ, ਕਈਆਂ ਦੇ ਗਵਾਚ ਗਏ। ਸੋ ਉੱਥੇ ਕੁਛ ਵੀ ਵਰਕਆਊਟ ਨਹੀਂ ਕਰ ਰਿਹਾ। ਸੋ ਇੱਕ ਵੱਡੀ ਪ੍ਰੋਬਲਮ ਹੈਗੀ ਆ ਜਿਹੜੇ ਲੋਕਾਂ ਨੂੰ ਲੈ ਕੇ ਆਉਣਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਸਾਇੰਟਿਸਟ ਆ ਉਹ ਹੁਣ ਕਹਿੰਦੇ ਭਈ ਉਹਨਾਂ ਨੇ US ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਦੀ ਕਾਫੀ ਵਿਰੋਧਤਾ ਕੀਤੀ ਆ, ਖਾਸ ਕਰਕੇ ਜਿਹੜਾ ਕੋਵਿਡ ਦਾ ਬੂਸਟਰ ਸ਼ਾਟ ਆ ਉਸ ਨੂੰ ਲੈ ਕੇ। ਕਹਿੰਦੇ ਭਈ ਬਾਈਡਨ ਐਡਮਿਨਿਸਟ੍ਰੇਸ਼ਨ ਆ ਬਹੁਤ ਜ਼ੋਰ ਸ਼ੋਰ ਦੇ ਨਾਲ ਪੁਸ਼ ਕਰ ਰਿਹਾ ਵੀ ਤੀਜਾ ਜਿਹੜਾ ਕੋਵਿਡ ਦਾ ਬੂਸਟਰ ਸ਼ਾਟ ਆ ਉਹ ਲੱਗ ਜਾਣਾ ਚਾਹੀਦਾ। ਜੇ ਉਹ ਲੱਗ ਜਾਏ ਤਾਂ ਉਹਦੇ ਨਾਲ ਫਿਰ ਪੂਰੀ ਤਰ੍ਹਾਂ ਤੁਸੀਂ ਜਿਹੜੇ ਆ ਕਰੋਨਾ ਵਾਇਰਸ ਤੋਂ ਬਚ ਸਕਦੇ ਆ। ਪਰ ਕਹਿੰਦੇ ਭਈ ਜਿਹੜੇ ਜੌਨ ਹੌਪਕਿਨ ਯੂਨੀਵਰਸਿਟੀ ਦੇ ਡਾਕਟਰ ਐਨਾ ਡਰਵਿਨ ਆ ਉਹ ਕਹਿੰਦੇ ਵੀ ਹਜੇ ਸਾਡੇ ਕੋਲ ਇੰਨਾ ਜ਼ਿਆਦਾ ਜਿਹੜਾ ਡਾਟਾ ਨਹੀਂ ਆਇਆ ਜਿਸ ਨੂੰ ਅਸੀਂ ਸਟੱਡੀ ਕਰ ਸਕੀਏ ਵੀ ਬੂਸਟਰ ਜਿਹੜਾ ਵੈਕਸੀਨ ਵਾਲਾ ਜਿਹੜਾ ਹੈਗਾ ਵੈਕਸੀਨ ਆ ਉਹ ਲਾ ਕੇ ਵੀ ਭਈ ਤੁਸੀਂ ਸੇਫ ਰਹਿ ਸਕਦੇ ਆ ਜਾਂ ਨਹੀਂ। ਜੀ ਸੇਫ ਦੀ ਉਹਦੇ ਵਿੱਚ ਉਹ ਇਹ ਕਹਿ ਰਹੇ ਆ ਵੀ ਪਤਾ ਨਹੀਂ ਅਜੇ ਹਾਲ ਦੀ ਘੜੀ ਜ਼ਰੂਰਤ ਵੀ ਉਸ ਦੀ ਹੈਗੀ ਆ ਕਿ ਨਹੀਂ। ਸੋ ਉਹ ਚਾਹੁੰਦੇ ਆ ਵੀ ਅਜੇ ਜਿਨ੍ਹਾਂ ਲੋਕਾਂ ਦੇ 2-2 ਟੀਕੇ ਵੀ ਨਹੀਂ ਲੱਗੇ ਪਹਿਲਾਂ ਉਹਨਾਂ ਨੂੰ ਲੱਗ ਜਾਣ ਤੀਸਰਾ ਟੀਕਾ ਜਿਹੜਾ ਆ ਉਹ ਲਾਉਣ ਤੋਂ ਪਹਿਲਾਂ। ਉੱਧਰ ਅੱਜ ਕੈਪੀਟਲ US ਕੈਪੀਟਲ ਦੇ ਵਿੱਚ ਜਿਹੜਾ ਆ ਸਨਸਨੀਖੇਜ਼ ਮਾਹੌਲ ਜਿਹੜਾ ਉਦੋਂ ਬਣ ਗਿਆ। ਇੱਕ ਜਿਹੜਾ ਸਾਬਕਾ ਰਾਸ਼ਟਰਪਤੀ ਟਰੰਪ ਉਸ ਦਾ ਸਪੋਰਟਰ ਉਹ ਉੱਥੇ ਪਹੁੰਚ ਗਿਆ ਆਪਣਾ ਕਹਿੰਦੇ ਵੈਨ ਲੈ ਕੇ ਤੇ ਉਸਨੇ ਜਾ ਕੇ ਇਹ ਘੋਸ਼ਣਾ ਕਰ ਦਿੱਤੀ ਵੀ ਇਹਦੇ ਵਿੱਚ ਬੰਬ ਹੈਗਾ ਆ। ਤੇ ਇਸਨੇ ਕੁਛ ਚਿਰ ਪਹਿਲਾਂ ਜਿਹੜੀਆਂ ਆ ਵੀਡੀਓਜ਼ ਵੀ ਕੁਛ ਬਣਾਈਆਂ ਸੀ ਜਿਸ ਦੇ ਵਿੱਚ ਬਾਈਡਨ ਹੁਣਾਂ ਨੂੰ ਉਹਨਾਂ ਨੇ ਅਸਤੀਫਾ ਦੇਣ ਦੇ ਲਈ ਆਖਿਆ, ਡੈਮੋਕ੍ਰੇਟਸ ਨੂੰ ਸਟੈਪ ਡਾਊਨ ਕਰਨ ਦੇ ਲਈ ਆਖਿਆ। ਤੇ ਜਿਸ ਟਾਈਮ ਦੇ ਉਸ ਟਾਈਮ ਉਹ ਵੈਨ ਦੇ ਵਿੱਚ ਸੀਗਾ ਆਪਣੇ ਪਿਕਅਪ ਦੇ ਵਿੱਚ ਸੀਗਾ ਉਸਨੇ ਕਿਹਾ ਵੀ ਜੋ ਪ੍ਰੈਜ਼ੀਡੈਂਟ ਬਾਈਡਨ ਜਿਨ੍ਹਾਂ ਦਾ ਫਸਟ ਨੇਮ ਜੋ ਆ ਵੀ ਉਹ ਆ ਕੇ ਉਹਦੇ ਨਾਲ ਉੱਥੇ ਗੱਲ ਕਰਨ। ਬਾਅਦ ਦੇ ਵਿੱਚ ਨੈਗੋਸ਼ੀਏਸ਼ਨ ਕੈਪੀਟਲ US ਕੈਪੀਟਲ ਪੁਲਿਸ ਨੇ ਜਿਹੜੀ ਉਹ ਕੀਤੀ ਤੇ ਇਹ ਪਤਾ ਲੱਗਾ ਵੀ ਇਹ 49 ਸਾਲਾਂ ਦਾ ਫਲੋਇਡ ਰੇ ਰੋਜ਼ਬੈਰੀ ਜਿਹੜਾ ਉਹ ਹੈਗਾ ਆ ਤੇ ਹੁਣ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ। ਆਪਣੇ ਆਪ ਨੂੰ ਤਾਂ ਇਹ ਦੇਸ਼ ਭਗਤ ਆਂਦਾ ਆ ਪਰ ਇਹ ਇੱਕ ਲੋਕਲ ਜਿਹੜਾ ਅੱਤਵਾਦੀ ਇਸ ਨੇ ਗਤੀਵਿਧੀ ਇੱਕ ਹਿਸਾਬ ਦੇ ਨਾਲ ਕੀਤੀ ਆ ਵੀ ਬੰਬ ਦਾ ਜਿਹੜਾ ਧਮਕੀ ਆ ਉਹ ਦੇ ਰਿਹਾ ਸੀ ਕੈਪੀਟਲ ਦੇ ਬਾਹਰ ਜਿਹੜਾ ਉਹ ਜਾ ਕੇ। ਤੇ ਉੱਤੋਂ ਸਿਰਾ ਜਿਹੜਾ ਕਹਿੰਦੇ ਆ ਵੀ ਇੱਕ GOP ਦੇ ਕਾਂਗਰਸਮੈਨ ਨੇ ਜਿਹੜਾ ਉਹ ਲਾ ਦਿੱਤਾ ਮੋ ਬਰੁਕਸ ਜਿਸ ਨੇ 6 ਜਨਵਰੀ ਵਾਲੇ ਦਿਨ ਜਿਹੜੀ ਭੜਕਾਹਟ ਭਰੀਆਂ ਜਿਹੜੀਆਂ ਉੱਥੇ ਕੀਤੀਆਂ ਸੀਗੀਆਂ ਆਪਣੇ ਟਰੰਪ ਹੁਣਾਂ ਦੇ ਸਪੋਰਟਰਸ ਦੇ ਸਾਹਮਣੇ ਮੌਬ ਦੇ ਸਾਹਮਣੇ ਬੋਲੇ ਵੀ ਸੀਗੇ। ਉਹਨਾਂ ਨੇ ਕਿਹਾ ਵੀ ਜਿਹੜਾ ਡਿਕਟੋਰੀਅਲ ਸੋਸ਼ਲਿਜ਼ਮ ਦੇ ਖਿਲਾਫ ਇਹ ਜਿਹੜਾ ਲੋਕਾਂ ਦਾ ਗੁੱਸਾ ਆ ਉਹ ਮੈਂ ਸਮਝ ਸਕਦਾ ਹਾਂ ਵੀ ਕਿਉਂ ਹੈਗਾ ਆ। ਸੋ ਇਹਨਾਂ ਦੇ ਹਿਸਾਬ ਦੇ ਨਾਲ ਇਹ ਹੁਣ ਬੰਬ ਥ੍ਰੈਟ ਕਰਨੇ ਤੇ ਇੱਦਾਂ ਦੀਆਂ ਚੀਜ਼ਾਂ ਲੱਗਦਾ ਇਹ ਆਮ ਜਿਹੀ ਗੱਲ ਜਿਹੜੀ ਇਹ ਬਣਾਉਣਾ ਚਾਹੁੰਦੇ। ਉਸ ਤੋਂ ਬਾਅਦ ਦੇ ਵਿੱਚ ਕਾਫੀ ਨਖੇਦੀ ਤਾਂ ਇਹਨਾਂ ਦੀ ਜਿਹੜੀ ਉਹ ਹੋਈ ਆ। ਆਲਰੇਡੀ ਇਹਨਾਂ ਦੇ ਖਿਲਾਫ ਲਾਸੂਟ ਜਿਹੜੇ ਆ ਕਈ ਫਾਈਲ ਕੀਤੇ ਆ। ਹੁਣ ਇਹ ਦੇਖਣਾ ਹੋਊਗਾ ਵੀ ਇਹ ਜਿਹੜਾ ਰੇ ਰੋਜ਼ਬੈਰੀ ਨਾਂ ਦਾ ਜਿਹੜਾ ਬੰਦਾ ਆ ਇਸ ਦੇ ਕੀ ਦਿਮਾਗ ਦੇ ਵਿੱਚ ਫਰਕ ਪੈ ਗਿਆ ਵੀ ਜਾ ਕੇ ਉੱਥੇ ਕੈਪੀਟਲ ਦੇ ਬਾਹਰ ਇਹ ਕਹਿਣ ਲੱਗ ਗਿਆ ਜੀ ਆਹ ਦੇਖੋ ਜੀ ਬੰਬ ਲੈ ਕੇ ਮੈਂ ਉੱਥੇ ਪਹੁੰਚ ਗਿਆ ਆ। ਹੁਣ ਜਿੱਦਾਂ ਵੀ ਆ ਆਉਣ ਵਾਲਾ ਭਵਿੱਖ ਜਿਹੜਾ ਇਸਨੇ ਜ਼ਰੂਰ ਆਪਣਾ ਖਰਾਬ ਕਰ ਲਿਆ ਹੈ। ਅਗਲੀ ਖਬਰ ਵੱਲ ਚੱਲੀਏ। 3 US ਦੇ ਜਿਹੜੇ ਸੈਨੇਟਰਸ ਆ ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਉਹ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਐਂਗਸ ਕਿੰਗ ਮੇਨ ਤੋਂ ਆ, ਰੋਜਰ ਵਿਕਰ ਮਿਸੀਸਿਪੀ ਤੋਂ ਆ, ਜੌਨ ਹਿਕਨ ਲੂਪਰ ਜਿਹੜੇ ਆ ਉਹ ਕੋਲੋਰਾਡੋ ਤੋਂ ਹੈਗੇ ਆ। ਤਿੰਨੇ ਜਾਣੇ ਜਿਹੜੇ ਵੈਕਸੀਨੇਟਡ ਸੀਗੇ। ਜਿਹੜੇ ਸੈਨੇਟਰ ਐਂਗਸ ਕਿੰਗ ਆ ਉਹ ਇੰਡੀਪੈਂਡੈਂਟ ਹੈਗੇ ਆ, ਮੋਸਟਲੀ ਡੈਮੋਕ੍ਰੇਟਸ ਦੇ ਨਾਲ ਕੌਕਸ ਕਰਦੇ ਆ। ਉਹਨਾਂ ਨੇ ਕਿਹਾ ਵੀ ਮੇਰੇ ਟੀਕਾ ਲੱਗਿਆ ਹੋਣ ਕਰਕੇ ਮੈਂ ਬਚ ਗਿਆ ਹੈਗਾ ਆ।
ਤੇ ਇਸੇ ਤਰ੍ਹਾਂ ਸੈਨੇਟਰ ਵਿਕਰ ਜਿਹੜੇ ਪੋਜ਼ਿਟਿਵ ਪਾਏ ਗਏ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ ਮੈਨੂੰ ਮਾਈਲਡ ਸਿੰਪਟਮਸ ਆਏ ਸੀ, ਪਰ ਕਿਉਂਕਿ ਵੈਕਸੀਨ ਲੱਗਾ ਸੀ ਉਹਦੇ ਕਰਕੇ ਜਿਹੜਾ ਬਚਾਅ ਹੋ ਗਿਆ ਹੈਗਾ। ਜੀ ਸੋ ਇਹ ਸਾਰੀਆਂ ਚੀਜ਼ਾਂ ਤੋਂ ਜਿਹੜੇ ਲੋਕ ਅਜੇ ਵੀ ਵੈਕਸੀਨ ਤੋਂ ਪਰਹੇਜ਼ ਕਰ ਰਹੇ ਆ ਉਹਨਾਂ ਨੂੰ ਦੇਖ ਕੇ ਜਿਹੜਾ ਉਹ ਸਮਝ ਲੈਣਾ ਚਾਹੀਦਾ। ਇਹ ਦੇਖੋ ਬਜ਼ੁਰਗ ਬੰਦੇ ਨੇ, ਇਹ ਕਾਫੀ ਇਹਨਾਂ ਦੀ ਉਮਰ ਹੈਗੀ ਇਹਨਾਂ ਸੈਨੇਟਰਸ ਦੀ, ਅਤੇ ਸਿਹਤ ਚਲੋ ਠੀਕ ਹੋਣਗੇ, ਸਿਹਤਮੰਦ ਹੋਣਗੇ ਬਾਕੀਆਂ ਦੇ ਮੁਕਾਬਲੇ, ਪਰ ਇੰਨੇ ਜ਼ਿਆਦਾ ਜਿਹੜਾ ਕਹਿ ਲਓ ਵੀ ਉਮਰ ਦਾ ਫਿਰ ਵੀ ਫਰਕ ਜਿਹੜਾ ਉਹ ਪੈ ਜਾਂਦਾ। ਸੋ ਸਾਰਿਆਂ ਨੂੰ ਦੇਖਣਾ ਚਾਹੀਦਾ ਵੀ ਇਸ ਦੇ ਕਰਕੇ ਉਹਨਾਂ ਦਾ ਬਚਾਅ ਜਿਹੜਾ ਉਹ ਹੋ ਰਿਹਾ ਹੈਗਾ ਆ। ਇੱਥੋਂ ਤੱਕ ਆਪਾਂ ਚੇਤਾ ਹੋਣਾ ਕੁਝ ਸਮਾਂ ਪਹਿਲਾਂ ਲਿੰਡਸੀ ਗ੍ਰਾਹਮ ਜਿਹੜੇ GOP ਦੇ ਇੱਕ ਹੋਰ ਸੀਗੇ ਸੈਨੇਟਰ, ਉਹਨਾਂ ਨੂੰ ਵੀ ਇੱਕ ਬ੍ਰੇਕ ਥਰੂ ਇਹ ਕੇਸ ਆ ਉਹ ਸਾਹਮਣੇ ਆਇਆ ਸੀਗਾ, ਪਰ ਉਹਨਾਂ ਨੂੰ ਵੀ ਜ਼ਿਆਦਾ ਜਿਹੜਾ ਆ ਉਹ ਫਰਕ ਜਿਹੜਾ ਉਹ ਨਹੀਂ ਪਿਆ ਸੀ ਕਿਉਂਕਿ ਉਹ ਵੀ ਪੂਰੀ ਤਰ੍ਹਾਂ ਵੈਕਸੀਨੇਟਡ ਸੀਗੇ। ਉਧਰ ਅੱਜ ਐਜੂਕੇਸ਼ਨ ਡਿਪਾਰਟਮੈਂਟ ਨੇ ਇਹ ਅਨਾਊਂਸ ਕੀਤਾ ਆ ਵੀ 3,20,000 ਜਿਹੜੇ ਸਟੂਡੈਂਟ ਡੈਟ ਦੇ ਜਿਹੜੇ ਬੋਰਵਰਸ ਆ ਉਹਨਾਂ ਦੇ ਇਹ ਲੋਨ ਆ ਉਹ ਮਾਫ ਕੀਤੇ ਜਾਣਗੇ। ਇਹ ਜਿਹੜੀ ਡੈਟ ਫੋਰਗਿਵਨੈਸ ਉਹਨਾਂ 3,20,000 ਬੋਰਵਰਸ ਦੀ ਹੋਊਗੀ ਜਿਹੜੇ ਟੋਟਲ ਜਾਂ ਪਰਮਾਨੈਂਟ ਡਿਸੇਬਲਡ ਹੈਗੇ ਨੇ। ਸੋ ਕਹਿੰਦੇ ਵੀ ਉਹਨਾਂ ਸਾਰਿਆਂ ਨੂੰ ਜਿਹੜਾ ਆ ਉਹ ਮਾਫੀ ਦਿੱਤੀ ਜਾਊਗੀ। ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਤਹਿਤ ਜਿਹੜਾ ਡਾਟਾ ਆਲਰੇਡੀ ਅਵੇਲੇਬਲ ਆ ਉਸੇ ਦੇ ਤਹਿਤ ਇਹ ਕਾਰਵਾਈ ਹੋਊਗੀ। ਇਹ 3,20,000 ਜਿਹੜੇ ਬੋਰਵਰਸ ਆ ਇਹਨਾਂ ਦੇ ਉੱਤੇ ਕੁੱਲ $5.8 ਬਿਲੀਅਨ ਦਾ ਜਿਹੜਾ ਸਟੂਡੈਂਟ ਲੋਨ ਜਿਹੜੇ ਉਹ ਸੀਗੇ ਉਹਨਾਂ ਨੂੰ ਹੁਣ ਮਾਫੀ ਦਿੱਤੀ ਜਾਵੇਗੀ। ਆਲਰੇਡੀ ਇਹਨਾਂ ਨੇ ਆਈ ਥਿੰਕ 6 ਮਹੀਨੇ ਐਕਸਟੈਂਡ ਕਰ ਦਿੱਤਾ ਸੀਗਾ ਵੀ ਜਿਹੜੇ ਫੈਡਰਲ ਸਟੂਡੈਂਟ ਲੋਨਸ ਹੈਗੇ ਆ ਉਹਨਾਂ ਨੇ ਤੁਸੀਂ 6 ਮਹੀਨੇ ਬਾਅਦ ਹੋਰ ਐਕਸਟੈਂਡ ਕਰ ਦਿੱਤਾ ਸੀਗਾ ਵੀ ਉਦੋਂ ਤੋਂ ਦੇਣਾ ਸ਼ੁਰੂ ਕਰ ਸਕਦੇ ਆ। US ਸੈਕਟਰੀ ਆਫ ਐਜੂਕੇਸ਼ਨ ਮਿਗੇਲ ਕਾਰਡੋਨਾ ਉਹਨਾਂ ਨੇ ਅੱਜ ਇਸ ਸਟੇਟਮੈਂਟ ਦੇ ਵਿੱਚ ਦੱਸਿਆ। ਜੀ, ਅਗਲੀ ਖਬਰ ਜਿਹੜੀ ਆ ਕਾਰਾਂ ਨੂੰ ਲੈ ਕੇ ਆ। ਟੋਯੋਟਾ ਦੇ RAV4, ਕੈਮਰੀ ਤੇ ਹੋਰ ਉਹਨਾਂ ਦੀਆਂ ਜਿਹੜੀਆਂ ਵਹੀਕਲਸ ਆ ਉਹ ਕਹਿੰਦੇ ਪਈ ਤੁਹਾਨੂੰ ਮਿਲਣ ਦੇ ਲਈ ਕਾਫੀ ਡਿਲੇ ਹੋ ਜਾਊਗਾ ਜੇ ਤੁਸੀਂ ਨਵੀਂ ਕਾਰਾਂ ਖਰੀਦਣ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੇ ਚਿਪ ਸ਼ਾਰਟੇਜ ਆ ਉਹਦੇ ਕਰਕੇ ਪ੍ਰੋਡਕਸ਼ਨ ਜਿੰਨੇ ਵੀ ਪਲਾਂਟਸ ਆ ਉਹਨਾਂ ਦੇ ਉੱਤੇ ਬਹੁਤ ਸਲੋ ਹੋ ਗਈ ਆ ਜਾਂ ਕਈ ਪਲਾਂਟਸ ਬੰਦ ਵੀ ਕਰ ਦਿੱਤੇ ਗਏ ਹੈਗੇ ਆ ਟਾਈਮ ਬੀਇੰਗ ਦੇ ਲਈ। ਟੋਯੋਟਾ ਨੇ ਅੱਜ ਅਨਾਊਂਸ ਕੀਤਾ ਆ ਵੀ ਜਿਹੜੀ ਪ੍ਰੋਡਕਸ਼ਨ ਦੇ ਵਿੱਚ ਕੱਟ ਕੀਤੇ ਗਏ ਆ। ਜਾਪਾਨ ਦੇ ਵਿੱਚ ਵੀ ਜਿਹੜੇ ਨਾਰਥ ਅਮਰੀਕਾ ਦੇ ਵਿੱਚ ਜਿਹੜੇ ਪਲਾਂਟ ਹੈਗੇ ਆ ਉੱਥੇ ਵੀ ਇਹ ਜਿਹੜੇ ਕੱਟ ਕੀਤੇ ਗਏ ਆ ਕਿਉਂਕਿ ਚਿਪਸ ਜਿਹੜੇ ਆ ਕਾਰਾਂ 'ਚ ਲੱਗਦੇ ਆ ਉਹ ਨਹੀਂ ਮਿਲ ਰਹੇ ਹੈਗੇ। ਤੋ ਇਹ ਤੋਂ ਬਾਅਦ ਕੀ ਹੋਇਆ ਵੀ ਹੁਣ ਕਹਿੰਦੇ ਵੀ ਸਤੰਬਰ ਮੇ ਵੀ ਅਕਤੂਬਰ ਤੱਕ ਇਹ ਡਿਲੇ ਹੋ ਜਾਏ, ਪਰ ਜਿਹੜੀਆਂ ਪੁਰਾਣੀਆਂ ਕਾਰਾਂ ਆ ਉਹਨਾਂ ਦੀਆਂ ਯੂਜ਼ ਕਾਰਸ ਹੈਗੀਆਂ ਉਹਨਾਂ ਦੀਆਂ ਪ੍ਰਾਈਸਾਂ ਬਹੁਤ ਜ਼ਿਆਦਾ ਜਿਹੜੀਆਂ ਹੋ ਗਈਆਂ ਹੈਗੀਆਂ। ਜੀ, ਅਗਲੀ ਗੱਲ ਕਰਦੇ ਜਾਈਏ। ਸਿੰਗਾਪੁਰ ਨੇ ਇੱਕ ਬ੍ਰਿਟੇਨ ਦੇ ਨਿਵਾਸੀ ਨੂੰ 6 ਹਫ਼ਤੇ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਆ, ਹਿਰਾਸਤ ਦੇ ਵਿੱਚ ਰੱਖਣ ਨੂੰ ਆਖਿਆ ਆ ਕਿਉਂਕਿ ਉਹ ਉੱਥੇ ਕਾਨੂੰਨ ਦੇ ਮੁਤਾਬਕ ਕਹਿੰਦੇ ਵੀ ਫੇਸ ਮਾਸਕ ਉਸਨੇ ਨਹੀਂ ਸੀ ਪਹਿਨਿਆ ਹੋਇਆ। ਸੋ ਸਿੰਗਾਪੁਰ ਦੀ ਅਦਾਲਤ ਨੇ ਇਸ ਨੂੰ 6 ਹਫ਼ਤੇ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਹੈਗੀ। ਉੱਥੋਂ ਦੇ ਲੋਕਲ ਮੀਡੀਆ ਨੇ ਦੱਸਿਆ ਬੈਂਜਾਮਿਨ ਗਿਲਿਨ ਨਾਂ ਦਾ 40 ਸਾਲਾਂ ਦਾ ਇਹ ਜਿਹੜਾ ਬੰਦਾ ਆ ਇਸ ਦੇ ਉੱਤੇ 4 ਚਾਰਜਿਸ ਜਿਹੜੇ ਉਹ ਲੱਗੇ ਸੀਗੇ ਵੀ ਟ੍ਰੇਨ ਦੇ ਵਿੱਚ ਵਿਦਆਊਟ ਮਾਸਕ ਇਹ ਮਈ ਮਹੀਨੇ ਦੇ ਵਿੱਚ ਸਫ਼ਰ ਜਿਹੜਾ ਆ ਉਹ ਕਰ ਰਿਹਾ ਸੀਗਾ। ਫਿਰ ਜੁਲਾਈ ਦੇ ਵਿੱਚ ਕੋਰਟ ਅਪੀਅਰੈਂਸ ਦੇ ਦੌਰਾਨ ਫਿਰ ਪਬਲਿਕ ਨੂਸੈਂਸ ਵੀ ਜਿਹੜਾ ਕਹਿੰਦੇ ਆ ਵੀ ਇਸ ਨੇ ਜਿਹੜਾ ਉਹ ਕ੍ਰੀਏਟ ਕੀਤਾ ਵੀ ਰੌਲਾ ਰੱਪਾ ਜਿਹੜਾ ਉਹ ਪਾਇਆ ਅਤੇ ਪਬਲਿਕ ਸਰਵੈਂਟਸ ਖਿਲਾਫ ਜਿਹੜੀ ਭੱਦੀ ਅਤੇ ਜਿਹੜੀ ਖਤਰੇ ਵਾਲੀ ਜਿਹੜੀ ਆ ਉਸਨੇ ਧਮਕੀਆਂ ਭਰਪੂਰ ਜਿਹੜੀ ਭਾਸ਼ਾ ਆ ਉਹ ਵਰਤੀ ਸੀਗੀ। ਸੋ ਹੁਣ ਇਹ 6 ਹਫ਼ਤੇ ਜਿਹੜਾ ਉੱਥੇ ਸਜ਼ਾ ਕੱਟ ਕੇ ਫਿਰ ਹੀ ਵਾਪਸ ਆ ਸਕੇਗਾ। ਜੀ, ਅਗਲੀ ਖਬਰ ਵੀ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਆ। ਕਹਿੰਦੇ ਵੀ ਜਿਹੜੇ ਹੁਣ ਬੱਚਿਆਂ ਦੇ ਸਕੂਲ ਸ਼ੁਰੂ ਹੋ ਗਏ ਆ ਅਤੇ ਜਿਹੜੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਡਰ ਪਾਇਆ ਜਾ ਰਿਹਾ ਆ ਵੀ ਕਿਉਂਕਿ ਉਹਨਾਂ ਦੇ ਵੈਕਸੀਨ ਤਾਂ ਲੱਗ ਨਹੀਂ ਸਕਦਾ ਹਜੇ ਵੀ ਕਿਸੇ ਤਰ੍ਹਾਂ ਉਹ ਕਰੋਨਾ ਦੇ ਨਾਲ ਪੀੜਤ ਨਾ ਹੋ ਜਾਣ। ਆਪਾਂ ਦੇਖੀਆਂ ਵੀ ਖਬਰਾਂ ਵੀ ਆਈਆਂ ਵੀ ਕਿੰਨੇ ਵੱਡੇ ਜਿਹੜੇ ਸਕੂਲ ਡਿਸਟ੍ਰਿਕਟ ਹੈਗੇ ਆ ਈਵਨ ਫਲੋਰੀਡਾ ਦੇ ਵਿੱਚ ਵੀ ਉਹਨਾਂ ਨੂੰ 20,000 ਸਟੂਡੈਂਟਸ ਨੂੰ ਜਿਹੜਾ ਕੁਆਰੰਟੀਨ ਕਰਨਾ ਪਿਆ ਹੈਗਾ ਆ। ਸੋ ਫਾਰ ਕਹਿੰਦੇ ਵੀ 400 ਦੇ ਕਰੀਬ USA ਦੇ ਵਿੱਚ ਬੱਚਿਆਂ ਦੀ COVID-19 ਦੇ ਨਾਲ ਮੌਤ ਹੋ ਚੁੱਕੀ ਆ ਜਦੋਂ ਤੋਂ ਹੀ ਜਿਹੜਾ ਕਰੋਨਾ ਵਾਇਰਸ ਸ਼ੁਰੂ ਹੋਇਆ ਆ, ਜਿੰਨੇ ਹੁਣ 16-17 ਮਹੀਨੇ ਹੋ ਗਏ ਹੈਗੇ ਆ। ਅਤੇ ਰਾਈਟ ਨਾਓ 2,000 ਦੇ ਕਰੀਬ ਜਿਹੜੇ ਬੱਚੇ ਆ ਉਹ ਹਸਪਤਾਲਾਂ ਦੇ ਵਿੱਚ ਆਲਰੇਡੀ ਐਡਮਿਟ ਹੈਗੇ ਆ।
ਜੀ। ਉੱਧਰ ਇਸੇ ਦੇ ਨਾਲ ਹੀ ਸੰਬੰਧਿਤ ਗੱਲ ਕਰਦੇ ਜਾਈਏ, ਐਲਏ ਕਾਊਂਟੀ ਕਹਿੰਦੇ ਆ ਵੀ ਉਹ ਪਹਿਲੀ ਕਾਊਂਟੀ ਬਣ ਚੁੱਕੀ ਆ। ਉੱਥੋਂ ਦੀ ਜਿਹੜੀ ਸਕੂਲ ਡਿਸਟ੍ਰਿਕਟ ਆ, ਜਿਨ੍ਹਾਂ ਨੇ 12 ਸਾਲ ਤੋਂ ਵੱਧ ਦੀ ਉਮਰ ਵਾਲੇ ਜਿੰਨੇ ਵੀ ਵਿਦਿਆਰਥੀਆਂ ਨੇ ਸਕੂਲ 'ਚ ਆਉਣਾ ਆ, ਉਹਨਾਂ ਦੇ ਲਈ ਕੋਵਿਡ-19 ਦੀਆਂ ਜਿਹੜੀਆਂ ਵੈਕਸੀਨਸ ਆ, ਉਹਨਾਂ ਦਾ ਮੈਂਡੇਟ ਕਰ ਦਿੱਤਾ ਵੀ ਤੁਹਾਨੂੰ ਲਗਵਾਉਣੀਆਂ ਹੀ ਪੈਣਗੀਆਂ। ਹੋਰ ਵੀ ਬਹੁਤ ਸਾਰੀਆਂ ਵੈਕਸੀਨ ਜਿਹੜੀਆਂ ਉਹ ਲਗਵਾਉਣੀਆਂ ਹੀ ਪੈਂਦੀਆਂ ਆ ਜਦੋਂ ਤੁਸੀਂ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਜਿਹੜਾ ਉਹ ਘੱਲਦੇ ਹੈਗੇ ਆ। ਆਈਦਰ ਜੇ ਕੋਈ ਐਕਸੈਪਸ਼ਨ ਜਿਹੜੀ ਹੋਵੇ ਜਿਹੜੇ ਡਾਕਟਰ ਦੇ ਨੋਟ ਦੇ ਨਾਲ। ਸੋ ਕਲਵਰ ਸਿਟੀ ਯੂਨੀਫਾਈਡ ਦੇ ਜਿਹੜੇ ਬੱਚੇ ਆ, ਉਹਨਾਂ ਨੂੰ 19 ਨਵੰਬਰ ਤੱਕ ਜਿਹੜੇ ਆ ਆਪਣੇ ਵੈਕਸੀਨ ਪ੍ਰੂਫ ਜਿਹੜੇ ਆ ਉਹ ਦੇਣੇ ਪੈਣਗੇ। ਕੋਵਿਡ-19 ਦੀਆਂ ਆਊਟਬ੍ਰੇਕਸ ਬਹੁਤ ਸਾਰੇ ਥਾਵਾਂ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਜਿਹੜੀਆਂ ਆ ਉਹ ਵੱਧ ਰਹੀਆਂ ਹੈਗੀਆਂ ਆ। ਸੋ ਐਲਏ ਕਾਊਂਟੀ ਦੇ ਵਿੱਚ ਇਹ ਜਿਹੜੀ ਸਕੂਲ ਡਿਸਟ੍ਰਿਕਟ ਆ, ਉਹਨਾਂ ਨੇ ਹੁਣ ਕੋਵਿਡ-19 ਵੈਕਸੀਨ ਜਿਹੜਾ ਆ ਉਸ ਨੂੰ ਮੈਂਡੇਟ ਕਰ ਦਿੱਤਾ ਆ, ਕਿਉਂਕਿ 12 ਸਾਲ ਅਤੇ ਉਸ ਤੋਂ ਵੱਧ ਦੀ ਉਮਰ ਦੇ ਬੱਚਿਆਂ ਦੇ ਲਈ ਫਾਈਜ਼ਰ ਦੀ ਵੈਕਸੀਨ ਜਿਹੜੀ ਆਲਰੇਡੀ ਐਮਰਜੈਂਸੀ ਆਥੋਰਾਈਜ਼ ਕੀਤੀ ਗਈ ਹੈਗੀ ਆ। ਜੀ ਆਵਾਜ਼ ਨਹੀਂ ਆ ਰਹੀ ਹਰਜੋਤ ਸਿੰਘ ਜੀ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਜਿਹੜੇ ਸਮਾਲ ਫਾਰਮਰਸ ਆ ਉਹਨਾਂ ਦੇ ਉੱਤੇ ਜਿਹੜਾ ਡਰਾਊਟ ਦਾ ਅਸਰ ਬੁਰਾ ਜਿਹੜਾ ਆ ਪੈਣਾ ਆਲਰੇਡੀ ਬਹੁਤ ਸ਼ੁਰੂ ਹੋ ਗਿਆ ਹੈਗਾ ਆ। 731 ਮਿਲੀਅਨ ਦੇ ਕਰੀਬ ਜਿਹੜੇ ਡਾਲਰਸ ਆ ਇਹ ਐਲੋਕੇਟ ਕੀਤੇ ਗਏ ਸੀ ਸਟੇਟ ਦੇ ਵਾਟਰ ਤੇ ਡਰਾਊਟ ਦੇ ਲਈ। ਪਰ ਹਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਜਿਹੜੇ ਸਮਾਲ ਫਾਰਮਰਸ ਆ ਉਹਨਾਂ ਨੂੰ ਵੀ ਇਹ ਮਿਲਣਗੇ ਜਾਂ ਨਹੀਂ ਮਿਲਣਗੇ। ਆਲਰੇਡੀ ਸਨਮਾਈਕੀਨ ਕਾਉਂਟੀ ਦੇ ਵਿੱਚ ਤੇ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਵੀ ਜਿਹੜੇ ਵੈਲਸ ਹੈਗੇ ਆ, ਜਿਹੜੇ ਟਿਊਬਵੈੱਲ ਆ ਜਾਂ ਆਪਾਂ ਖੂਹ ਕਹਿ ਦਿੰਦੇ ਜਿਹਨਾਂ ਨੂੰ, ਉਹ ਸੁੱਕਣੇ ਸ਼ੁਰੂ ਹੋ ਗਏ ਆ। ਤੇ ਕਈ ਰਿਪੋਰਟਸ ਆ ਰਹੀਆਂ ਕਹਿੰਦੇ ਪਈ 50-50 ਹਜ਼ਾਰ ਡਾਲਰ ਤੱਕ ਜਿਹੜਾ ਖਰਚਾ ਲੱਗ ਰਿਹਾ ਉਹਨਾਂ ਦਾ ਜਿਹੜਾ ਟਿਊਬਵੈੱਲ ਨੂੰ ਡੂੰਘਾ ਕਰਨ ਦੇ ਲਈ। ਤੇ ਜਿਹੜੇ ਫਾਰਮਰਸ ਆ ਉਹ ਜਿਹੜੇ ਛੋਟੇ ਫਾਰਮਰਸ ਹੈਗੇ ਆ ਉਹਨਾਂ ਦੇ ਕੋਲ ਇੰਨੇ ਪੈਸੇ ਖਰਚਣ ਦੇ ਲਈ ਨਹੀਂ ਹੈਗੇ। ਇੱਕ ਕੈਫ ਕਰਕੇ ਏਜੰਸੀ ਹੈਗੀ ਆ, ਕਮਿਊਨਿਟੀ ਅਲਾਈਅੰਸ ਵਿਦ ਫੈਮਿਲੀ ਫਾਰਮਰਸ ਕਰਕੇ, ਉਹਨਾਂ ਨੇ 5000 ਦੇ ਕਰੀਬ ਗ੍ਰਾਂਟਸ ਜਿਹੜੀ ਕਿਸਾਨਾਂ ਨੂੰ ਦੇਣੀ ਸ਼ੁਰੂ ਕੀਤੀ ਆ ਵੀ ਜਿਨ੍ਹਾਂ ਦੇ ਜਿਹੜੇ ਵੈੱਲ ਆ ਉਹ ਸੁੱਕਣ ਜਾ ਰਹੇ ਹੈਗੇ ਆ। ਪਰ ਜਿਹੜੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 731 ਮਿਲੀਅਨ ਦੇ ਕਰੀਬ ਜਿਹੜਾ ਰੱਖਿਆ ਗਿਆ ਆ ਇਸ ਕੰਮ ਦੇ ਲਈ, ਉਹ ਹਜੇ ਤੱਕ ਲੋਕਾਂ ਦੇ ਕੋਲ ਪਹੁੰਚਣਾ ਸ਼ੁਰੂ ਨਹੀਂ ਹੋਇਆ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਕਾਫੀ ਮਾੜੀ ਜਿਹੜੀ ਉਹ ਹੁੰਦੀ ਜਾ ਰਹੀ ਹੈਗੀ ਆ ਸੋਕੇ ਨੂੰ ਜਿਹੜਾ ਉਹ ਲੈ ਕੇ। ਉੱਧਰ ਅੱਜ ਜਿਹੜੀ ਡਿਕਸੀ ਫਾਇਰ ਉਹ 6.5 ਲੱਖ ਏਕੜ ਤੋਂ ਪਾਰ ਜਿਹੜੀ ਉਹ ਹੋ ਗਈ ਆ, ਜਿਸ ਦੀ ਉਸ ਦੀ ਲਪੇਟ ਦੇ ਵਿੱਚ ਆਇਆ ਹੈ, ਅੱਗ ਲੱਗੀ ਆ। ਅਤੇ ਜਿਹੜੀ ਦੂਜੇ ਪਾਸੇ ਕੈਲਡੋਰ ਫਾਇਰ ਜਿਹੜੀ ਸਾਊਥ ਪੋਲਕ ਪਾਈਨਸ ਦੇ ਵਿੱਚ ਆ, ਉਹ ਵੀ ਜਿਹੜੀ 65,000 ਏਕੜ ਤੋਂ ਜਾਂ ਵੱਧ ਜਿਹੜੀ ਉਹ ਆਲਰੇਡੀ ਫੈਲ ਚੁੱਕੀ ਆ। ਉਸ ਦੇ ਕਰਕੇ ਅੱਜ ਧੂੰਆਂ ਕਾਫੀ ਥਾਵਾਂ ਦੇ ਉੱਤੇ ਕੈਲੀਫੋਰਨੀਆ ਦੇ ਕਈ ਹਿੱਸਿਆਂ 'ਚ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਇਸ ਦਾ ਪ੍ਰਭਾਵ ਜਿਹੜਾ ਉਹ ਦੇਖਿਆ ਗਿਆ। ਕਾਫੀ ਅਨਹੈਲਦੀ ਏਅਰ ਜਿਹੜੀ ਉਹ ਰਹੀ ਆ। ਅਤੇ ਜਿਹੜੇ ਅੱਜ ਜਾਂ ਕੱਲ੍ਹ ਤੱਕ ਜਿਹੜੇ ਆ ਉਹ ਅਨਹੈਲਦੀ ਏਅਰ ਰਹਿਣ ਦੀ ਸੰਭਾਵਨਾ ਜਿਹੜੀ ਉਹ ਬਣੀ ਪਈ ਆ। ਉੱਧਰ ਰੀਨੋ ਵਾਲੇ, ਨਵਾਡਾ ਵਾਲੇ ਉਹ ਟੋਟਲੀ ਜਿਹੜੇ ਆ ਬੁਰੀ ਤਰ੍ਹਾਂ ਇਸ ਧੂਏਂ ਦੇ ਵਿੱਚ ਅਤੇ ਸਵਾਹ ਦੇ ਵਿੱਚ ਜਿਹੜੇ ਉਹ ਕਹਿੰਦੇ ਘਿਰੇ ਹੋਏ ਆ। ਜਿਹੜੀ ਲਗਾਤਾਰ ਅੱਗਾਂ ਇਹ ਜਿਹੜੀਆਂ ਚੱਲ ਰਹੀਆਂ, ਉਹਨਾਂ ਸਾਰਿਆਂ ਦਾ ਧੂੰਆਂ ਅਤੇ ਜਿਹੜਾ ਐਸ਼ ਆ ਉਸ ਪਾਸੇ ਵੱਲ ਨੂੰ ਜਾ ਰਿਹਾ ਹੈ। ਰੀਨੋ ਦੇ ਵਿੱਚ ਪਿਛਲੇ 9 ਦਿਨਾਂ ਤੋਂ ਕਹਿੰਦੇ ਉੱਥੋਂ ਦੇ ਲੋਕਾਂ ਨੇ ਸੂਰਜ ਨਹੀਂ ਦੇਖਿਆ, ਇੰਨਾ ਜ਼ਿਆਦਾ ਧੂੰਆਂ ਜਿਹੜਾ ਉੱਥੇ ਬਣਿਆ ਪਿਆ ਹੈਗਾ ਆ। ਉੱਥੋਂ ਦੇ ਨਵਾਡਾ ਦੇ ਸੈਨੇਟਰ ਨੇ ਹੁਣ ਮੰਗ ਕੀਤੀ ਆ ਇਨਫਰਾਸਟਰਕਚਰ ਬਿੱਲ ਦੇ ਵਿੱਚ, ਕਹਿੰਦੇ ਵੀ ਉਹ ਸਟੱਡੀ ਦੇ ਉੱਤੇ ਡਾਲਰ ਖਰਚੇ ਜਾਣ ਇਸ ਦਾ ਪ੍ਰਭਾਵ ਦੇਖਣ ਦੇ ਲਈ, ਵੀ ਲੌਂਗ ਟਰਮ ਇਫੈਕਟ ਜਿਹੜੇ ਇਸ ਧੂਏਂ ਦੇ ਅਤੇ ਐਸ਼ ਦੇ ਲੋਕਾਂ ਦੇ ਉੱਤੇ ਕੀ ਹੁੰਦੇ ਨੇ। ਜੀ ਅਗਲੀ ਖਬਰ ਵੀ ਫ੍ਰਿਜ਼ਨੋ ਤੋਂ ਆ ਰਹੀ ਹੈ, ਜਿੱਥੇ ਕਿ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਨੂੰ ਫ੍ਰਿਜ਼ਨੋ ਦੇ ਇੱਕ ਵੈਲੀ ਕ੍ਰਿਸਚੀਅਨ ਹੈਲਥ ਕੇਅਰ ਜਿਹੜੀ ਆਰਗੇਨਾਈਜੇਸ਼ਨ ਆ, ਉਹਨਾਂ ਨੇ ਇੱਕ 10 ਸਾਲਾਂ ਦੀ ਡੀਲ ਕੀਤੀ ਆ, ਜਿਹਦੇ ਵਿੱਚ ਉਹ ਆਪਣੇ ਜਿਹੜੇ ਆ ਐਡਵਰਟਾਈਜ਼ ਕਰਨਗੇ ਜਿੱਥੇ ਵੀ ਐਥਲੈਟਿਕਸ ਗੇਮਸ ਹੋ ਰਹੀਆਂ ਹੈਗੀਆਂ, ਅਤੇ $1 ਮਿਲੀਅਨ ਹਰ ਸਾਲ ਆਉਣ ਵਾਲੇ 10 ਸਾਲਾਂ ਦੇ ਲਈ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਨੂੰ ਦੇਣਗੇ। ਸੋ ਇਹਦੇ ਨਾਲ ਕਹਿੰਦੇ ਵੀ ਫ੍ਰਿਜ਼ਨੋ ਸਟੇਟ ਦੀ ਜਿਹੜੀ ਐਥਲੈਟਿਕਸ ਆ ਉਹਨੂੰ ਕਾਫੀ ਵੱਡਾ ਜਿਹੜਾ ਬੂਸਟ ਮਿਲੂਗਾ। ਜੀ ਫੈਡਰਲ ਜਿਹੜੀ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਹੈ FAA, ਉਹਨਾਂ ਨੇ ਮੰਗ ਕੀਤੀ ਆ ਵੀ ਜਿਹੜੇ ਡਿਸਰਪਟਿਵ ਏਅਰਲਾਈਨ ਪੈਸੰਜਰਸ ਆ ਉਹਨਾਂ ਨੂੰ $500,000 ਜਾਂ ਉਸ ਤੋਂ ਵੱਧ ਦਾ ਜੁਰਮਾਨਾ ਜਿਹੜਾ ਆ ਉਹ ਪਾਇਆ ਜਾਣਾ ਚਾਹੀਦਾ ਆ। ਮਾਸਕ ਨੂੰ ਲੈ ਕੇ ਹੁਣ ਤੱਕ ਏਜੰਸੀ ਨੇ ਦੱਸਿਆ ਵੀ ਉਹਨਾਂ ਨੂੰ
ਤਕਰੀਬਨ 3900 ਰਿਪੋਰਟਸ ਜਿਹੜੀਆਂ ਆ ਅਜਿਹੇ ਅਨਰੂਲੀ ਪੈਸੰਜਰਸ ਦੀਆਂ ਇਸ ਸਾਲ ਦੇ ਵਿੱਚ ਜਿਹੜੀਆਂ ਉਹ ਮਿਲੀਆਂ ਆ, ਜਿਹੜੇ ਜਾਣਬੁੱਝ ਕੇ ਮਾਸਕ ਮੈਂਡੇਟਸ ਨੂੰ ਲੈ ਕੇ ਰੌਲਾ ਪਾਉਂਦੇ ਸੀਗੇ, ਲੋਕਾਂ ਨਾਲ ਲੜਦੇ ਸੀਗੇ, ਬਹਿਸ ਜਿਹੜੀ ਆ ਉਹ ਕਰਦੇ ਸੀਗੇ। ਸੋ ਇਹ FAA ਨੇ ਜਿਹੜੀ ਇਹ ਹੁਣ ਕੀਤੀ ਆ ਵੀ $5,32,000 ਦਾ ਜਿਹੜਾ $500,000 ਦਾ ਜਿਹੜਾ ਜੁਰਮਾਨਾ ਆ ਉਹ ਪਾਇਆ ਜਾਵੇ। ਇਹ 34 ਜਿਹੜੇ 에ਅਰਲਾਈਨ ਪੈਸੰਜਰਸ ਆ ਜਿਨ੍ਹਾਂ ਨੇ ਜਾਣਬੁੱਝ ਕੇ ਫਲਾਈਟਸ ਆ ਉਹਨਾਂ ਨੂੰ ਡਿਸਰਪਟ ਕੀਤਾ, ਅਤੇ ਇੱਕ ਦੇ ਵਿੱਚ ਤਾਂ ਕਹਿੰਦੇ ਅਜਿਹਾ ਬੰਦਾ ਵੀ ਸੀਗਾ ਵੀ ਜਿਹੜੇ ਕੈਰੀ ਔਨ ਬੈਗ ਆ ਉਹ ਉਸਨੇ ਇੱਕ ਦੂਜੇ ਆਪਣੇ ਪੈਸੰਜਰ ਆ ਨਾਲ ਸਫ਼ਰ ਕਰ ਰਹੇ ਜਿਹੜੇ ਆ ਉਸ ਦੇ ਉੱਤੇ ਸਿੱਟ ਦਿੱਤਾ ਸੀ, ਉਸ ਦੇ ਉੱਤੇ ਮਾਰਿਆ ਸੀਗਾ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ, ਕਿ ਇਹ ਨਵਾਂ ਨੋਰਮ ਜਿਹੜਾ ਇਹ ਬਣੂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਹੀ ਦੇਖਣਾ ਪਿਆ ਕਰੂਗਾ ਵੀ ਸ਼ਦਾਈ ਬੰਦਿਆਂ ਦਾ ਕੋਈ ਭਰੋਸਾ ਨਹੀਂ, ਉਹਨਾਂ ਨੇ ਕਿੱਥੇ ਜਾ ਕੇ ਕੀ ਜਿਹੜਾ ਆ ਚੰਨ ਜਿਹੜਾ ਅਜਿਹਾ ਚਾੜ ਦੇਣਾ ਹੁੰਦਾ। ਜੀ, ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਜੀ, ਸਟਾਕ ਮਾਰਕੀਟ ਦੀ ਖਬਰ ਤੋਂ ਪਹਿਲਾਂ ਦੱਸ ਜਾਈਏ, ਅੱਜ ਲੇਬਰ ਡਿਪਾਰਟਮੈਂਟ ਨੇ ਰਿਪੋਰਟ ਕੀਤਾ ਵੀ ਪਿਛਲੇ ਹਫਤੇ ਦੇ ਵਿੱਚ ਜਿਹੜੇ ਜੋਬਲੈਸ ਕਲੇਮਸ ਆ ਉਹ ਹੋਰ 29,000 ਥੱਲੇ ਨੂੰ ਆਏ ਆ। 3,48,000 ਦੇ ਉੱਤੇ ਆਂਕੜਾ ਜਿਹੜਾ ਆ ਉਹ ਪਹੁੰਚਿਆ ਹੈਗਾ ਆ। ਪਿਛਲੇ 17-18 ਮਹੀਨਿਆਂ ਦੇ ਮੁਤਾਬਕ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਹੁਣ ਤੱਕ ਦਾ ਸਭ ਤੋਂ ਘੱਟ ਆਂਕੜਾ ਜਿਹੜਾ ਉਹ ਹੈਗਾ ਆ। ਅਨਇੰਪਲੋਇਮੈਂਟ ਜਿਹੜੀ ਆ ਕਹਿੰਦੇ ਆ ਉਹ ਵੀ ਥੱਲੇ ਨੂੰ ਜਿਹੜੀ ਉਹ ਗਈ ਹੈਗੀ ਹੈ। ਜਿੱਦਾਂ ਆਪਾਂ ਦੱਸਿਆ ਵੀ ਸੀਗਾ ਪਿਛਲੇ ਮਹੀਨੇ ਦੇ ਵਿੱਚ ਕਿੰਨੇ ਮਿਲੀਅਨ ਜਿਹੜੀਆਂ ਜੋਬਸ ਆ ਅਜੇ ਵੀ ਲੋਕਾਂ ਦੇ ਲਈ ਲੱਗੀਆਂ ਹੋਈਆਂ ਆ। ਸੋ ਹੌਲੀ ਹੌਲੀ ਲੋਕ ਉਸ ਪਾਸੇ ਵੱਲ ਨੂੰ ਜਿਹੜਾ ਉਹ ਹੁਣ ਵੱਧ ਰਹੇ ਨੇ। ਸੋ ਇਸੇ ਸਾਰੇ ਕਾਸੇ ਦਾ ਕਹਿੰਦੇ ਵੀ ਅੱਜ ਸਟਾਕ ਮਾਰਕੀਟ ਦੇ ਉੱਤੇ ਅਸਰ ਪਹਿਲੋਂ ਜਿਹੜਾ ਹੋ ਰਿਹਾ, ਵਿੱਚ ਜੇ ਕਈ ਥਾਵਾਂ 'ਤੇ ਜਿਹੜੀ ਮਾਰਕੀਟ ਚੜ੍ਹੀ, ਪਰ ਓਵਰਆਲ ਦਿਨ ਖਤਮ ਹੋਣ ਤੱਕ ਡਾਓ ਜੋਨਸ ਦੇ ਵਿੱਚ 67 ਪੁਆਇੰਟਾਂ ਦਾ ਗਿਰਾਵਟ ਜਿਹੜੀ ਉਹ ਦਰਜ ਕੀਤੀ ਗਈ ਆ। 34,894 ਦੇ ਉੱਤੇ ਬੰਦ ਹੋਈ। ਨੈਸਡੈਕ 16 ਪੁਆਇੰਟ ਵਧਿਆ, 14,542 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 5 ਪੁਆਇੰਟ ਵਧੇ, 4405 ਦੇ ਉੱਤੇ ਬੰਦ ਹੋਇਆ, ਅਤੇ 10 ਈਅਰ ਯੀਲਡ 1.24%। ਸੋਨੇ ਦਾ ਭਾਅ $1,783 ਪ੍ਰਤੀ ਆਊਂਸ, ਅਤੇ ਬਿਟਕੋਇਨ ਦੀ ਕੀਮਤ ਕਾਫੀ ਵੱਧ ਕੇ ਅੱਜ 47,122 ਤੱਕ ਪਹੁੰਚੀ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 37 ਪੈਸੇ ਦੇ ਬਰਾਬਰ ਰਹੀ ਆ। ਜੀ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੈਨੂੰ ਰਾਜਕੰਬੀ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੋਂ ਹੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।